ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਅੱਗਾਂ ਲੱਗੀਆਂ ਹੋਈਆਂ ਹੈਗੀਆਂ। ਈਵਨ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਵੀ 2-3 ਜਗ੍ਹਾ ਦੇ ਉੱਤੇ ਲੱਗੀਆਂ। 44 ਦੇ ਕਰੀਬ ਵਾਈਲਡ ਫਾਇਰਸ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਐਕਟਿਵ ਹੈਗੀਆਂ। ਤੇ ਇਹ ਸਾਰੇ ਨੂੰ ਦੇਖਦੇ ਹੋਏ ਕੈਲੀਫੋਰਨੀਆ ਦਾ ਜਿਹੜਾ ਫਾਇਰ ਵੈਦਰ ਆ, ਆਪਾਂ ਜਿਸ ਤਰ੍ਹਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ, ਨਾਰਦਰਨ ਕੈਲੀਫੋਰਨੀਆ 'ਚ PG&E ਨੇ ਇਹ ਡਿਸਾਈਡ ਕੀਤਾ ਉਹ ਕਈ ਜਗ੍ਹਾ ਦੇ ਉੱਤੇ ਪਾਵਰ ਨੂੰ ਕੱਟ ਕਰਨਗੇ। 8400 ਦੇ ਕਰੀਬ ਲੋਕਾਂ ਦੀ ਜੋ ਬਿਜਲੀ ਆ, ਉਹ ਕੁਝ ਸਮੇਂ ਦੇ ਲਈ ਅੱਜ ਕੱਟ ਕਰ ਦਿੱਤੀ ਗਈ। ਰੈੱਡ ਫਲੈਗ ਵਾਰਨਿੰਗ ਫਾਇਰ ਡੇਂਜਰ ਵਾਲੇ ਏਰੀਆ 'ਚ ਇਸ਼ੂ ਕੀਤੀ ਗਈ ਆ 8 ਵਜੇ ਸ਼ਾਮ ਤੱਕ। ਇਹਨਾਂ 'ਚ ਬਹੁਤ ਸਾਰਾ ਏਰੀਆ ਸੈਕਰਾਮੈਂਟੋ ਵੈਲੀ ਤੇ ਉਸ ਦਾ ਆਲੇ ਦੁਆਲੇ ਦਾ ਏਰੀਆ ਹੈਗਾ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ। ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਨੇ ਇਹ ਕਿਹਾ ਆ ਵੀ 2 ਵਜੇ ਦੇ ਕਰੀਬ ਅੱਜ ਸਵੇਰੇ ਸ਼ਟ ਆਫ ਸ਼ੁਰੂ ਹੋਈ ਸੀ। ਤੇ ਕਈਆਂ ਦੀ ਅੱਜ ਪੂਰਾ ਦਿਨ ਜੋ ਬਿਜਲੀ ਆ ਉਹ ਬੰਦ ਰਹੀ ਸੀ। ਸੋ ਸਾਰਿਆਂ ਨੂੰ ਪਤਾ ਮੀਂਹ ਬਹੁਤ ਪਏ ਆ, ਵੈਜੀਟੇਸ਼ਨ ਬਹੁਤ ਜ਼ਿਆਦੇ ਆ, ਹਵਾਵਾਂ ਬਹੁਤ ਤੇਜ਼ ਆ, ਸਾਰੀ ਵੈਜੀਟੇਸ਼ਨ ਸੁੱਕੀ ਪਈ ਆ। ਅੱਗ ਲੱਗਣ ਦੇ ਕਿਤੇ ਵੀ ਬਹੁਤ ਜ਼ਿਆਦੇ ਜਿਹੜੇ ਆ ਚਾਂਸ ਆ। ਤੇ ਇਸ ਵਾਰੀ PG&E ਜੋ ਆ ਉਹ ਚਾਂਸ ਨਹੀਂ ਲੈਣਾ ਚਾਹੁੰਦੀ, ਕਿਉਂਕਿ ਪਿਛਲੀਆਂ ਕਈ ਅੱਗਾਂ ਜੋ ਆ ਉਹ PG&E ਦੀ ਗਲਤੀ ਕਰਕੇ ਹੀ ਲੱਗੀਆਂ ਸੀਗੀਆਂ। ਜੀ, ਜੀ। ਅਗਲੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਦੇ ਰੈਂਚੋ ਕਾਰਡੋਵਾ ਇਲਾਕੇ ਦੇ ਵਿੱਚ 4 ਜਿਹੜੇ ਟੀਨਏਜਰਸ ਆ, ਜੁਵੈਨਲਸ ਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਦ ਇਹ ਇੱਕ ਕ੍ਰਾਈਮ ਸਪਰੀ ਤੇ ਸੀਗੇ, ਚੋਰੀ ਲੁੱਟਾਂ ਜਿਹੜੀਆਂ ਇਹ ਕਰ ਰਹੇ ਸੀ। ਹੋਮ ਇਨਵੇਜਨ ਜਿਹੜੀ ਉਹ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਇੱਕ ਹਾਈ ਸਪੀਡ ਚੇਜ਼ ਹੋਈ। ਇਹ ਰੈਂਚੋ ਕਾਰਡੋਵਾ ਤੋਂ ਸੈਕਰਾਮੈਂਟੋ ਤੇ ਫਿਰ ਡੇਵਿਸ ਵੱਲ ਨੂੰ ਗੱਡੀ ਦੇ ਵਿੱਚ ਜਿਹੜੇ ਉਹ ਭੱਜੇ। ਸੈਕਰਾਮੈਂਟੋ ਸ਼ੈਰਿਫ ਆਫਿਸ ਨੇ ਕਿਹਾ ਵੀ ਇਹ ਜਿਹੜੇ ਸਸਪੈਕਟ ਆ, ਇਹਨਾਂ ਨੇ ਕਾਰ ਚੋਰੀ ਕੀਤੀ, ਜਿਹੜੀ ਕਿ ਬਾਅਦ ਦੇ ਵਿੱਚ ਹੋਮ ਇਨਵੇਜਨ ਦੇ ਨਾਲ ਲਿੰਕ ਹੋਈ। ਹਾਈ ਸਪੀਡ ਚੇਜ਼ ਹੋ ਕੇ I-80 ਦੇ ਯੋਲੋ ਕਾਜ਼ਵੇ ਦੇ ਉੱਤੇ ਇਵੈਂਚੁਅਲੀ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ ਇਹ ਹੁਣ ਤੁਸੀਂ ਦੇਖੋ ਵੀ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ। 2017 ਦੀ ਇੱਕ ਕੀਆ ਕਾਰ ਸੀ, ਤੇ ਉਸ ਨੂੰ ਉਹਨਾਂ ਨੇ ਬੜੀ ਆਸਾਨੀ ਦੇ ਨਾਲ ਕਹਿੰਦੇ ਆ ਚੋਰੀ ਕਰ ਲਿਆ। ਵੈਸੇ ਵੀ ਇਹ ਕਾਰ ਕਹਿੰਦੇ ਵੀ ਬਹੁਤ ਆਸਾਨੀ ਦੇ ਨਾਲ ਚੋਰੀ ਹੋ ਜਾਂਦੀ ਆ, ਤੇ ਇਸੇ ਹੀ ਚੀਜ਼ ਦਾ ਇਹਨਾਂ ਨੇ ਫਾਇਦਾ ਜਿਹੜਾ ਉਹ ਚੁੱਕਿਆ ਸੀਗਾ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਪਰ ਜਿਉਂ-ਜਿਉਂ ਚੋਰਾਂ ਦੇ ਮਨ ਜਿਹੜੇ ਉਹ ਖੁੱਲ੍ਹਦੇ ਜਾਂਦੇ, ਉਹਨਾਂ ਨੂੰ ਪਤਾ ਲੱਗਦਾ ਵੀ ਸ਼ਾਇਦ ਕੁਝ ਹੋਣਾ ਨਹੀਂ ਆ, ਤਾਂ ਫਿਰ ਇੱਦਾਂ ਦੇ ਕੰਮ ਜਿਹੜੇ ਉਹ ਵੱਧ ਰਹੇ ਆ। ਇਹ ਚੀਜ਼ਾਂ ਦੇ ਉੱਤੇ ਜਲਦੀ ਜਿਹੜੀ ਉਹ ਠੱਲ ਪੈਣੀ ਚਾਹੀਦੀ ਆ। ਇਹ 4 ਜਣਿਆਂ 'ਚ ਇੱਕ 15 ਸਾਲਾਂ ਦਾ, ਇੱਕ 16 ਦਾ ਤੇ 2 17 ਸਾਲਾਂ ਦੇ ਇਨਵੋਲਵ ਸੀਗੇ। ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ 100 ਦੀ ਗਿਣਤੀ ਦੇ ਵਿੱਚ ਬੱਕਰੀਆਂ ਕੈਲੀਫੋਰਨੀਆ ਦੀ ਇੱਕ ਨੇਬਰਹੁੱਡ ਦੇ ਵਿੱਚ ਉਹ ਜੋ ਆਜੜੀ ਸੀ ਉਦੋਂ ਬਾਹਰ ਹੋ ਗਈਆਂ। ਹੰਡਰਡਸ ਆਫ ਗੋਟਸ ਜਿਹੜੀਆਂ ਆ। ਕ੍ਰਿਸਟਨ ਸਲੋਈ ਇੱਕ ਰਿੰਗ ਮਾਊਂਟਨ ਨੇਬਰਹੁੱਡ ਜੋ ਕੋਟ ਮਡੇਰੇ ਦਾ ਉੱਥੇ ਰਹਿੰਦਾ, ਤੇ ਉਹ ਕਹਿੰਦਾ ਵੀ ਮੈਂ ਦੇਖਿਆ ਵੀ ਕਿਸ ਤਰ੍ਹਾਂ ਜੋ ਇਹ ਬੱਕਰੀਆਂ ਆਲੇ ਦੁਆਲੇ ਲੋਕਾਂ ਦੇ ਘਰਾਂ ਦੇ ਵਿੱਚ ਭੱਜ ਰਹੀਆਂ ਸੀਗੀਆਂ। ਉਸ ਏਰੀਏ ਦੇ ਵਿੱਚ ਵੈਜੀਟੇਸ਼ਨ ਬਹੁਤ ਆ, ਉਹ ਵੀ ਖਾ ਰਹੀਆਂ। ਤੁਹਾਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਬੱਕਰੀਆਂ ਨੂੰ ਹਾਇਰ ਕੀਤਾ ਜਾਂਦਾ ਆ ਕਲੀਨ ਕਰਨ ਦੇ ਲਈ। ਅੱਗ ਸੀਜ਼ਨ ਜਿਹੜਾ ਫਾਇਰ ਦਾ ਸੀਜ਼ਨ ਆ, ਉਸ ਸਮੇਂ ਦੇ ਦੌਰਾਨ ਸਿਟੀ ਵਾਲੇ, ਕਾਉਂਟੀ ਵਾਲੇ, ਸਟੇਟ ਵਾਲੇ, CHP ਵਾਲੇ, ਇਹ ਸਾਰੇ ਜੋ ਆ ਵੈਜੀਟੇਸ਼ਨ ਨੂੰ ਕਲੀਅਰ ਕਰਨ ਲਈ ਬੱਕਰੀਆਂ ਦੇ ਜਿਹੜਾ ਹਰਡਸ ਹੁੰਦੇ ਆ ਉਹਨਾਂ ਨੂੰ ਹਾਇਰ ਕਰਦੇ ਹੈਗੇ। ਸਾਬਕਾ ਸੈਨ ਹੋਜ਼ੇ ਦੇ ਮੇਅਰ ਸੈਮ ਲਿਕਾਰਡੋ ਤੇ ਸਿਟੀ ਨੇ ਜਿਹੜੇ ਸਟੇਟ ਦੇ ਟਰਾਂਸਪੇਰੈਂਸੀ ਲਾਜ਼ ਆ, ਉਹਨਾਂ ਦੀ ਵਾਇਲੇਸ਼ਨ ਕੀਤੀ ਆ। ਇਹ ਇੱਕ ਜੱਜ ਨੇ ਰੂਲ ਕੀਤਾ ਆ, ਜਦ ਉਹਨਾਂ ਦੇ ਪ੍ਰਾਈਵੇਟ ਟੈਕਸਟ ਈਮੇਲਸ ਜਿਹੜੇ ਪਬਲਿਕ ਰੈਕਰਡ ਦੇ ਲਈ ਮੰਗੇ ਗਏ, ਤੇ ਉਹਨਾਂ ਨੇ ਉਹ ਪ੍ਰਦਾਨ ਕਰਨ ਦੇ ਵਿੱਚ ਕਹਿ ਲਓ ਵੀ ਦੇਰੀ ਕੀਤੀ ਜਾਂ ਉਹ ਦਿੱਤੇ ਨਹੀਂ। ਸੈਨ ਹੋਜ਼ੇ ਸਪੌਟਲਾਈਟ ਦੇ ਦੁਆਰਾ ਇਹ ਲਾਸੂਟ ਕੀਤਾ ਗਿਆ ਸੀਗਾ ਫਸਟ ਅਮੈਂਡਮੈਂਟ ਕੋਲੀਸ਼ਨ ਦੇ ਨਾਲ ਮਿਲ ਕੇ। ਸੈਂਟਾ ਕਲੋਰਾ ਕਾਉਂਟੀ ਦੇ ਸੁਪੀਰੀਅਰ ਕੋਰਟ ਦੇ ਸਾਹਮਣੇ ਉੱਥੋਂ ਦੇ ਜਿਹੜੇ ਜੱਜ ਥਾਮਸ ਕੂਨਲ, ਉਹਨਾਂ ਨੇ 29 ਅਗਸਤ ਨੂੰ ਕੱਲ੍ਹ ਜਿਹੜਾ ਆ ਉਹ ਇਹ ਜਿਹੜਾ ਉਹ ਕਿਹਾ ਵੀ ਇਹ ਕਿਤੇ ਨਾ ਕਿਤੇ ਪਬਲਿਕ ਰੈਕਰਡਸ ਲੋਕੇਟ ਕਰਨ ਦੇ ਵਿੱਚ ਨਾਕਾਮਯਾਬ ਰਹੇ ਆ। ਸੋ ਟਰਾਂਸਪੇਰੈਂਸੀ ਨਹੀਂ ਰਹੀ, ਪਾਰਦਰਸ਼ਤਾ ਜਿਹੜੀ ਇਸ ਦੇ ਵਿੱਚ ਨਹੀਂ ਆਈ ਹੈਗੀ। ਸੋ ਫਸਟ ਅਮੈਂਡਮੈਂਟ ਵਾਲੀ ਜਿਹੜੀ ਕੋਲੇਸ਼ਨ ਸੀ, ਉਹਨਾਂ ਨੇ ਕਿਹਾ ਵੀ ਇਹ ਸਾਡੇ ਲਈ ਇੱਕ ਵੱਡੀ ਜਿੱਤ ਹੈਗੀ ਆ ਪ੍ਰਿੰਸੀਪਲ ਦੇ ਰੂਪ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ। ਸੋ ਕੋਰਟ ਨੇ ਬੜਾ ਕਲੀਅਰਲੀ ਕਿਹਾ ਆ ਵੀ ਸਿਟੀ ਆਪਣੀਆਂ ਜਿਹੜੀਆਂ ਆਬਲੀਗੇਸ਼ਨਸ ਆ, ਜ਼ਿੰਮੇਵਾਰੀਆਂ ਆ, ਉਸ ਦੇ ਵਿੱਚ ਫੇਲ ਹੋਈ ਆ, ਤੇ ਨਾਲ ਹੀ ਜਿਹੜੇ ਸਾਬਕਾ ਮੇਅਰ ਲਿਕਾਰਡੋ ਆ ਉਹ ਵੀ ਇਸ ਦੇ ਵਿੱਚ ਫੇਲ ਰਹੇ ਨੇ।